ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡੋਲੇਸ਼ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ। ਵੀਰ ਕਸ਼ਮੀਰ ਵਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਸ਼ੁਕਰੀਆ ਵਿਰਕ ਸਾਹਿਬ। ਅਮਨਦੀਪ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਇਹ ਇੰਡੀਆ ਦੇ ਅਡਾਨੀ ਗਰੁੱਪ ਜੋ ਕੁਈਨਜ਼ਲੈਂਡ ਆਸਟ੍ਰੇਲੀਆ ਵਿੱਚ ਕੋਲ ਮਾਈਨਿੰਗ ਕਰਨ ਜਾ ਰਹੇ ਸੀ ਦੇ ਟਰੈਕ ਰੈਕਡ ਬਾਰੇ ਆਸਟ੍ਰੇਲੀਆ ਦੀ 4 ਕਾਰਨਰ ਇਨਵੈਸਟੀਗੇਟ ਮੀਡੀਆ ਟੀਮ ਜੋ ਗੁਜਰਾਤ ਗਈ ਸੀ ਨੂੰ ਹਰਾਸ ਕੀਤਾ ਗਿਆ ਤੇ ਥ੍ਰੈਟ ਵੀ ਕੀਤਾ ਗਿਆ, ਪਰ ਉਹਨਾਂ ਬਰੇਵਲੀ ਆਪਣੀ ਰਿਪੋਰਟ ਕੀਤੀ ਤੇ ਇਹਨਾਂ ਦੀ ਪੋਲ ਵੀ ਖੋਲੀ। ਔਰ ਇਹ ਜਦੋਂ ਮੋਦੀ ਆਸਟ੍ਰੇਲੀਆ ਆਇਆ ਉਹਦਾ ਇੱਕ ਪਰਪਸ ਉਸ ਟ੍ਰਿਪ ਦਾ ਇਹ ਅਡਾਨੀ ਗਰੁੱਪ ਦੀ ਉਸ ਡੀਲ ਨੂੰ ਪ੍ਰਮੋਟ ਕਰਨਾ ਵੀ ਸੀ। ਔਰ ਬਹੁਤ ਸ਼ੁਕਰੀਆ ਵੀਰ ਅਮਨਦੀਪ ਸਿੰਘ ਜੀ, ਤੁਸੀਂ ਇਹ ਮੀਡੀਆ ਟੀਮ ਦੀ ਘਟਨਾ ਬਾਰੇ ਦੱਸਿਆ। ਵੀਰ ਕੁਲਜੀਤ ਸਿੰਘ ਇਹ ਕਹਿੰਦੇ ਨੇ ਕਿ ਭਾਈ ਇਸ ਲਿੰਕ ਨੂੰ ਜਿਹੜਾ ਸੱਚੋ ਸੱਚ ਦੇ ਨਾਲ ਦੀ ਨਾਲ ਸ਼ੇਅਰ ਕਰਿਆ ਕਰੋ। ਰਾਜਾ ਡੈਨੀਆਲ ਸ਼ਾਬੀਰ ਜੰਜੂਆ ਲਿਖਦੇ ਨੇ ਵੈਰੀ ਨਾਈਸ ਡਾਕਟਰ ਸਾਹਿਬ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਜੰਜੂਆ ਸਾਹਿਬ। ਨਵਾਜ਼ ਵੀਰ ਭੁਪਿੰਦਰ ਸਿੰਘ ਹੋਰਾਂ ਨੇ ਇੱਕ ਰਬੈਲ ਸਿੰਘ ਨੇ ਪਹਿਲਾਂ ਲਿਖਿਆ ਸੀ ਕਿ ਦੇਖ ਲਓ ਵੀਰਾਂ ਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਅੱਗ ਲਾਉਣ ਤੋਂ ਬਿਨਾਂ ਕੋਈ ਕੰਮ ਨਹੀਂ, ਉਹ ਪੰਜਾਬ ਜਾ ਕੇ ਇਹੋ ਜਿਹੇ ਲੈਕਚਰ ਦਿਓ ਤੁਹਾਨੂੰ ਤਾਂ ਮੰਨੀਏ। ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਰਬੈਲ ਸਿੰਘ ਤੂੰ ਇੱਥੇ ਕਰਦੇ, ਤੈਨੂੰ ਤਾਂ ਆਪ ਹੋਣਾ ਚਾਹੀਦਾ ਪੰਜਾਬ 'ਚ, ਜੇ ਅਸੀਂ ਵਿਹਲੇ ਤਾਂ ਤੂੰ ਵੀ ਵਿਹਲਾ। ਸੋ ਚਲੋ ਇਹ ਨਾਲ ਹੀ ਰਹਿਣੇ ਨੇ, ਰਬੈਲ ਸਿੰਘ ਨਹੀਂ ਹੈ, ਇਹ ਮੋਦੀ ਭਗਤ ਹੈ। ਸੋ ਇਹ ਉਹਨਾਂ ਦੇ ਛੱਡੇ ਹੋਏ ਲੋਕ ਨੇ, ਇਹਨਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਨਵਾਜ਼ ਚੌਧਰੀ ਲਿਖਦੇ ਨੇ ਡਾਕਟਰ ਸਾਹਿਬ ਆਈ ਐਮ ਸੋ ਗਲੈਡ ਐਂਡ ਹੈਪੀ about your program and extra happy that you have many Pakistani viewers. Zindabad Dr. Sahab and all team of TV84. Congratulations. Our new generation closely watching what's going on in geopolitics, especially our neighborhood. Khalistan Zindabad, Pakistan Zindabad. बहुत शुक्रिया चौधरी साहब। ਅਸੀਂ ਵੀ ਇਸ ਗੱਲ ਦੇ ਉੱਤੇ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਡੇ ਪਾਕਿਸਤਾਨੀ ਵੀਰ ਭੈਣ ਸਾਡੇ ਨਾਲ ਜੁੜੇ ਨੇ ਔਰ ਇਹਦੇ ਨਾਲ ਦੋ ਕੌਮਾਂ ਦੀ ਸਾਂਝ ਜਿਹੜੀ ਹੈ ਉਹ ਹੋਰ ਵੀ ਮਜ਼ਬੂਤ ਔਰ ਪੁਖਤਾ ਹੋਏਗੀ। ਵੀਰ ਅਮਰਜੀਤ ਸਿੰਘ ਫਤਿਹ ਬੁਲਾਉਂਦੇ ਨੇ। ਕੁਲਜੀਤ ਸਿੰਘ ਕਹਿੰਦੇ ਨੇ ਕਿ ਵੀ ਇਹ ਰਬੈਲ ਸਿੰਘ ਦੀ ਫੇਕ ਆਈਡੀ ਹੈ ਔਰ ਯੂ ਆਰ ਮਨੂਵਾਦੀ ਔਰ ਮੋਦੀਵਾਦੀ ਕੋਈ ਨਸਲ ਹੈ। ਔਰ ਦਲਬੀਰ ਗਰੇਵਾਲ ਆਪਣੇ ਧਰਮ ਦਾ ਗਦਾਰ ਹੈ ਮੋਦੀ। ਸ਼ਿੰਦਾ ਜੋਸ਼ਨ ਵਾਹਿਗੁਰੂ ਜੀ। ਅਬਦੁਲ ਰਹਿਮਾਨ ਵੈਰੀ ਨਾਈਸ ਜੀ। ਬੇਅੰਤ ਸਿੰਘ ਖਾਲਿਸਤਾਨ ਜ਼ਿੰਦਾਬਾਦ। ਮਨਿੰਦਰ ਸਿੰਘ ਬਾਜਵਾ ਕਹਿੰਦੇ ਨੇ ਮੈਂ ਵਾਹਿਗੁਰੂ ਅੱਗੇ ਹੱਥ ਬੰਨ੍ਹ ਕੇ ਅਰਦਾਸ ਕਰਦਾ ਕਿ ਮੋਦੀ ਦੀ ਸਰਕਾਰ ਇੱਕ ਵਾਰ ਹੋਰ ਬਣੇ ਤਾਂ ਜੋ ਹਿੰਦੁਸਤਾਨੀ ਹੁਣ ਤੱਕ ਕਾਂਗਰਸ ਦੇ ਰੂਪ 'ਚ ਲੁਕਵੇਂ ਰੂਪ 'ਚ ਹਿੰਦੂਤਵੀ ਰਾਜ ਚਲਾਉਂਦੇ ਸੀਗੇ ਉਹ ਮੋਦੀ ਦੀ ਸਰਕਾਰ ਨਾਲ ਉਗੜਵੇਂ ਰੂਪ ਵਿੱਚ ਦੁਨੀਆ ਦੇ ਸਾਹਮਣੇ ਆਊਗਾ ਤੇ ਸਾਨੂੰ ਆਪਣਾ ਆਜ਼ਾਦ ਸਿੱਖ ਰਾਜ ਖਾਲਿਸਤਾਨ ਲੈਣ ਵਿੱਚ ਸੌਖ ਹੋਏਗੀ। ਇਹ ਵੀ ਇੱਕ ਹਾਈਪੋਥਸਿਸ ਹੈ ਔਰ ਇਹਦੇ 'ਚ ਵੇਟ ਹੈ। ਔਰ ਭੁਪਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਜਦੋਂ ਹੀ ਰਵੀਸ਼ ਕੁਮਾਰ ਦੀ ਰਿਪੋਰਟ ਜੰਤਰ ਮੰਤਰ ਔਰ ਬੰਗਲਾ ਸਾਹਿਬ ਬਾਰੇ ਆਈ ਉਹਨਾਂ ਨੇ ਕਿਹਾ ਜੀ ਸਿੱਖਾਂ ਦੀ ਥੋੜੀ ਜਿਹੀ ਸਿਫਤ ਵੀ ਇਹਨਾਂ ਦੇ ਗਲ ਦੀ ਹੱਡੀ ਬਣ ਜਾਂਦੀ ਹੈ ਔਰ ਉਹਨਾਂ ਦਾ ਇਹ ਸੋਚਣਾ ਕਿ ਵੀ ਇਹ ਜਿਹੜਾ ਜੰਤਰ ਮੰਤਰ ਤੇ ਪਾਬੰਦੀ ਹੈ ਉਸ ਤੋਂ ਬਾਅਦ ਹੀ ਹਾਈਲਾਈਟ ਹੋਇਆ। ਇਸ ਗੱਲ ਦੇ ਵਿੱਚ ਵੀ ਵੇਟ ਹੈ। ਨੋਮਨ ਖਾਨ ਗ੍ਰੇਟ ਸਰ ਜੀ ਔਰ ਸੁਖਦੇਵ ਸਿੰਘ ਵਾਹਿਗੁਰੂ ਜੀ। ਸੋ ਇਹ ਜਿਹੜੇ ਨੇ ਸਾਡੇ ਪਹਿਲੇ ਸੈਗਮੈਂਟ ਆਏ ਨੇ। ਹਾਂਜੀ ਮੇਰਾ ਖਿਆਲ ਹੈ ਕਿ ਵੀ ਦੂਜੇ ਸੈਗਮੈਂਟ ਤੇ ਰਹਿਣ ਦੇ ਨਹੀਂ ਤਾਂ ਟੌਪਿਕ ਰਹਿ ਜਾਣਾ ਜੀ ਡਾਕਟਰ ਸਾਹਿਬ। ਜਿੱਥੇ ਇੱਕ ਪਾਸੇ ਇਹਨਾਂ ਮਨੂਵਾਦੀਆਂ ਨੇ ਹਿੰਦੂ ਤਵੀਆਂ ਨੇ ਪੰਜਾਬ 'ਚ ਸਾਡੇ ਪੰਜਾਬ 'ਚੋਂ ਪੰਜਾਬੀ ਦੇ ਸਭ ਬੋਰਡ ਹਟਾ ਦਿੱਤੇ ਨੇ, ਹਿੰਦੀ ਲਾਗੂ ਕੀਤੀ ਹੋਈ ਹੈ, ਲੋਕਾਂ ਦੀ ਟੈਕਸਟ ਬੁੱਕਸ ਦੇ ਵਿੱਚ ਵੀ ਸਭ ਕੁਝ ਬਦਲਾਅ ਕਰ ਰਹੇ ਨੇ ਜਿਹਨੂੰ ਕਹਿੰਦੇ ਨੇ ਹਵਾ ਦਾ ਬੁੱਲਾ। ਜਦੋਂ ਅਸੀਂ ਜਿਵੇਂ ਚੌਧਰੀ ਸਾਹਿਬ ਨੇ ਕਿਹਾ ਜਿੱਥੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਕਲੋਜ਼ਨੈਸ ਕਿਵੇਂ ਵੱਧ ਰਹੀ ਹੈ ਪਾਕਿਸਤਾਨ ਦੇ ਵਿੱਚ ਬੜੀਆਂ ਪੋਜ਼ਿਟਿਵ ਡਿਵੈਲਪਮੈਂਟ ਜਿਹੜੀ ਸਿੱਖ ਦੋਸਤੀ ਨਹੀਂ ਤਹਿਜ਼ੀਬ ਦੀ ਸਾਂਝ ਦੇ ਹਵਾਲੇ ਨਾਲ ਹੋ ਰਹੀਆਂ ਨੇ। ਔਰ ਅੱਜ ਦੀ ਅਜੀਤ ਦੀ ਖਬਰ ਹੈ ਪਾਕਿਸਤਾਨ ਦੇ ਫੈਸਲਾਬਾਦ ਤੇ ਸ਼ੇਖੂਪੁਰਾ ਚੌਂਕਾਂ 'ਚ ਵੀ ਲਾਏ ਗੁਰਮੁਖੀ 'ਚ ਲਿਖੇ ਸੂਚਨਾ ਬੋਰਡ ਵਿਦੇਸ਼ੀ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੇ 3 ਭਾਸ਼ਾਵਾਂ 'ਚ ਲਿਖੇ ਬੋਰਡ। ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਜ਼ਿਲ੍ਹਾ ਨਨਕਾਣਾ ਸਾਹਿਬ ਸ਼ੇਖੂਪੁਰਾ ਔਰ ਫੈਸਲਾਬਾਦ ਉਹਨਾਂ ਸੜਕਾਂ ਦੇ ਉੱਤੇ ਮੇਜਰ ਚੌਂਕਾਂ ਦੇ ਵਿੱਚ ਜਿਹੜੇ ਬੋਰਡ ਨੇ ਉਹ ਅੰਗਰੇਜ਼ੀ ਦੇ ਵਿੱਚ ਗੁਰਮੁਖੀ ਦੇ ਵਿੱਚ ਪੰਜਾਬੀ 'ਚ ਜ਼ਾਹਰ ਹੈ ਉਰਦੂ ਜਿਹੜੀ ਕੌਮੀ ਜ਼ਬਾਨ ਹੈ ਪਾਕਿਸਤਾਨ ਦੀ ਉਹਦੇ 'ਚ ਲਿਖੇ ਹੋਏ ਨੇ। ਔਰ ਇਹ ਅੰਮ੍ਰਿਤਸਰ ਡੇਟਲਾਈਨ ਦੀ ਖਬਰ ਹੈ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿੱਚ ਮੁੱਖ ਸੜਕ ਤੇ ਸੂਬਾ ਪੰਜਾਬ ਸਰਕਾਰ ਦੇ ਆਦੇਸ਼ ਤੇ ਲਾਏ ਗਏ ਗੁਰਮੁਖੀ 'ਚ ਲਿਖੇ ਸੂਚਨਾ ਬੋਰਡਾਂ ਤੋਂ ਬਾਅਦ
ਹੁਣ ਗੁਰਮੁਖੀ 'ਚ ਲਿਖੇ ਬੋਰਡ ਫੈਸਲਾਬਾਦ ਤੇ ਸ਼ੇਖੂਪੁਰਾ ਦੇ ਪ੍ਰਮੁੱਖ ਚੌਂਕਾਂ 'ਚ ਵੀ ਲਗਵਾਏ ਜਾ ਰਹੇ ਹਨ। ਪਾਕਿਸਤਾਨ ਦੀ ਸਟੈਂਡਿੰਗ ਕਮੇਟੀ ਬਰਾਏ ਇਨਸਾਨੀ ਹਕੂਕ ਦੇ ਚੇਅਰਮੈਨ MP ਰਮੇਸ਼ ਸਿੰਘ ਅਰੋੜਾ ਦੇ ਯਤਨਾਂ ਸਦਕਾ ਗੁਰਮੁਖੀ 'ਚ ਲਿਖ ਕੇ ਲਵਾਏ ਗਏ ਸੂਚਨਾ ਬੋਰਡ ਪਾਕਿਸਤਾਨੀ ਨਾਗਰਿਕਾਂ ਸਮੇਤ ਵਿਦੇਸ਼ੀ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਵਿੱਚ ਲਿਖੇ ਬੋਰਡ ਲਾਹੌਰ ਤੋਂ ਸ਼੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਸ਼ੇਖੂਪੁਰਾ ਬਾਈਪਾਸ ਚੌਂਕ, ਮਾਨਾਵਾੜਾ ਮੋੜ, ਸ਼੍ਰੀ ਨਨਕਾਣਾ ਸਾਹਿਬ ਬਾਈਪਾਸ ਤੇ ਫਾਰੂਖਾਬਾਦ ਬਾਈਪਾਸ ਤੇ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਖੂਪੁਰਾ ਚੌਂਕ ਵਿੱਚ ਲਾਏ ਗਏ ਨੀਲੇ ਰੰਗ ਦੇ ਦਿਸ਼ਾ ਸੂਚਨਾ ਬੋਰਡਾਂ ਤੇ ਸਭ ਤੋਂ ਉੱਪਰ ਗੁਰਮੁਖੀ ਵਿੱਚ ਨਨਕਾਣਾ ਸਾਹਿਬ, ਫੈਸਲਾਬਾਦ ਅਤੇ ਸ਼ੇਖੂਪੁਰ ਲਿਖਿਆ ਗਿਆ ਹੈ। ਇਸੇ ਪ੍ਰਕਾਰ ਇਹਨਾਂ ਦੇ ਹੇਠਾਂ ਅੰਗਰੇਜ਼ੀ ਤੇ ਉਰਦੂ ਵਿੱਚ ਇਹ ਸ਼ਬਦਾਵਲੀ ਲਿਖੀ ਗਈ ਹੈ। ਫਾਰੂਖਾਬਾਦ ਦੇ ਚੂੜਖਾਨਾ ਨੂੰ ਜਾਂਦੀ ਸੜਕ ਤੇ ਗੁਰਦੁਆਰਾ ਸ਼੍ਰੀ ਸੱਚਾ ਸੌਦਾ ਸਾਹਿਬ ਤੋਂ ਕਰੀਬ 16 ਕਿਲੋਮੀਟਰ ਪਹਿਲਾਂ ਬਾਈਪਾਸ ਚੌਂਕ ਵਿੱਚ ਲਾਏ ਗਏ ਹੋਰਡਿੰਗ ਤੇ ਸਭ ਤੋਂ ਉੱਪਰ ਗੁਰਮੁਖੀ ਵਿੱਚ ਫੈਸਲਾਬਾਦ 101 ਕਿਲੋਮੀਟਰ, ਨਨਕਾਣਾ ਸਾਹਿਬ 51 ਕਿਲੋਮੀਟਰ, ਸੱਚਾ ਸੌਦਾ 16 ਕਿਲੋਮੀਟਰ, ਗੁਜਰਾਂਵਾਲਾ 56 ਕਿਲੋਮੀਟਰ ਲਿਖਿਆ ਗਿਆ ਹੈ। ਇਹਨਾਂ ਦੇ ਹੇਠਾਂ ਇਹੋ ਸ਼ਬਦਾਵਲੀ ਅੰਗਰੇਜ਼ੀ ਤੇ ਉਰਦੂ ਵਿੱਚ ਵੀ ਲਿਖੀ ਗਈ ਹੈ। ਉਕਤ ਦੇ ਨਾਲ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲੀਲਾ ਤੱਕ ਦੀ ਸੜਕ ਪੱਕੀ ਕਰਵਾ ਕੇ ਉੱਥੇ ਵੀ ਗੁਰਮੁਖੀ 'ਚ ਲਿਖੇ ਸੂਚਨਾ ਬੋਰਡ ਲਵਾਏ ਗਏ ਹਨ। ਉਧਰ ਪਾਕਿਸਤਾਨ ਦੇ ਮਹਿਕਮਾ ਵੈਕੂਇਸ ਟਰਸਟ ਪ੍ਰਾਪਰਟੀ ਬੋਰਡ ਵੱਲੋਂ ਲਾਹੌਰ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਲਾਹੌਰ ਸ਼ਹਿਰ ਦੀ ਫਿਰੋਜ਼ਪੁਰ ਰੋਡ ਤੇ ਉਸਾਰੀ ਗਈ ਐਲੀਵੇਟਡ ਰੋਡ ਹੇਠਾਂ ਬਣਾਈਆਂ ਗਈਆਂ ਬੁਰਜੀਆਂ ਤੇ ਪਾਕਿਸਤਾਨ 'ਚ ਮੌਜੂਦ ਗੁਰਦੁਆਰਿਆਂ ਦੀਆਂ ਤਸਵੀਰਾਂ ਦੀਆਂ ਫਲੈਕਸ ਲਾਈਆਂ ਗਈਆਂ ਹਨ। ਰਾਹਗੀਰਾਂ ਦੀ ਖਿੱਚ ਦਾ ਕੇਂਦਰ ਬਣੀਆਂ ਫਿਰੋਜ਼ਪੁਰ ਰੋਡ ਦੀਆਂ ਉਕਤ ਬੁਰਜੀਆਂ ਤੇ ਲਾਈਆਂ ਰੰਗਦਾਰ ਫਲੈਕਸਾਂ ਵਿੱਚ ਗੁਰਦੁਆਰਾ ਕੋਠਾ ਸਾਹਿਬ ਵਜ਼ੀਰਾਬਾਦ, ਗੁਰਦੁਆਰਾ ਬਾਬਾ ਜਮੀਅਤ ਸਿੰਘ ਲਾਹੌਰ, ਗੁਰਦੁਆਰਾ ਮਖਦੂਮਪੁਰਾ ਪਹੋੜਾ ਖਾਨੋਵਾਲ, ਗੁਰਦੁਆਰਾ ਬਾਬਾ ਥਾਨ ਸਿੰਘ ਅਟਕ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਗੁਜਰਾਂਵਾਲਾ ਸਥਿਤ ਜੱਦੀ ਹਵੇਲੀ ਆਦਿ ਦੀਆਂ ਤਸਵੀਰਾਂ ਸ਼ਾਮਲ ਹਨ। ਹੁਣ ਇੱਕ ਪਾਸੇ ਇਹ ਪੰਜਾਬੀ ਤਹਿਜ਼ੀਬ ਔਰ ਸਿੱਖ ਦੋਸਤੀ ਦੀਆਂ ਮਿਸਾਲਾਂ ਨੇ ਤੇ ਦੂਸਰੇ ਪਾਸੇ ਜਿਨ੍ਹਾਂ ਦੇ ਲਈ ਅਸੀਂ 47 ਦੇ ਵਿੱਚ ਪਾਕਿਸਤਾਨ ਦਾ ਵਿਰੋਧ ਕੀਤਾ ਔਰ ਕਿਸ ਹੱਦ ਤੱਕ ਦੁਸ਼ਮਣੀ ਜਿਹੜੀ ਹੈ ਇਹਨਾਂ ਦੀ ਜਿਹੜੀ ਹੈ ਚੁੱਕ ਦੇ ਉੱਤੇ ਲਈ। ਹੁਣ ਇਹ ਸਾਡੇ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਨੇ ਉਹ ਅੰਦਾਜ਼ਾ ਲਾ ਲੈਣ ਕਿ ਦੋਸਤ ਤੇ ਦੁਸ਼ਮਣ ਦੇ ਵਿੱਚ ਕੀ ਫਰਕ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਬੇਸ਼ੱਕ ਵੀਰਵਾਰ ਹੈ ਪਰ ਮੈਂ ਇਹ ਦੱਸ ਦਿਆਂ ਕਿ ਕੱਲ ਅਸੀਂ ਪ੍ਰੋਗਰਾਮ ਨਹੀਂ ਕਰਾਂਗੇ। ਕੱਲ ਜਿਹੜਾ ਪਿਛਲੇ ਸੈਚਰਡੇ ਅਸੀਂ ਦੱਸਿਆ ਸੀ ਕਿ ਬੀਬੀ ਅਮਨਪ੍ਰੀਤ ਕੌਰ ਦੀ ਯਾਦ ਦੇ ਵਿੱਚ ਅਮਰਪ੍ਰੀਤ ਕੌਰ ਜਿਹੜਾ ਸਮਾਗਮ ਹੈ ਜਿਹੜਾ ਕਿ ਸਿਰਫ ਇੱਕ ਕੀਰਤਨ ਤੱਕ ਮਹਿਦੂਦ ਨਹੀਂ ਹੈ, ਉਸ ਨੂੰ ਸਾਡੇ ਦਰਸ਼ਕ ਇਹ ਦੇਖਣਗੇ ਔਰ ਜ਼ਿੰਦਗੀ ਦੇ ਫਲਸਫੇ ਨੂੰ ਅਸਲ ਦੇ ਵਿੱਚ ਕੀ ਹੈ ਜ਼ਿੰਦਗੀ ਔਰ ਮੌਤ ਨੂੰ ਸਮਝਣਗੇ। ਔਰ ਇਹ ਇਸ ਲਈ ਇਹ ਕੱਲ ਹੋਏਗਾ ਕਿ ਕੱਲ ਅਸੀਂ ਇੰਡੀਆਨਾ ਸਟੇਟ ਜਾ ਰਹੇ ਹਾਂ ਕਿਉਂਕਿ ਪਰਸੋਂ ਉੱਥੇ ਸਮੁੱਚੇ ਗੁਰਦੁਆਰਿਆਂ ਵੱਲੋਂ ਸੈਚਰਡੇ ਸਿੱਖ ਡੇ ਪੈਰੇਡ ਹੈ ਜਿਹਨੂੰ ਅਸੀਂ ਧਾਰਮਿਕ ਜ਼ੁਬਾਨ 'ਚ ਨਗਰ ਕੀਰਤਨ ਕਹਿੰਦੇ ਹਾਂ। ਉਹਨੂੰ TV 84 ਦੀ ਟੀਮ ਨੇ ਕਵਰ ਕਰਨਾ। ਸੋ ਜ਼ਾਹਰ ਹੈ ਕਿ ਸੈਚਰਡੇ ਸਵੇਰ ਤੋਂ ਅਸੀਂ ਤਾਂ ਹੀ ਹੋ ਸਕਦੇ ਹਾਂ। ਅਸੀਂ ਵੀ ਐਜ਼ ਏ ਸਪੈਸ਼ਲ ਸਪੀਕਰ ਮੈਨੂੰ ਇਨਵਾਈਟ ਕੀਤਾ ਹੋਇਆ ਔਰ ਐਤਵਾਰ ਦਾ ਪ੍ਰੋਗਰਾਮ ਵੀ ਅਸੀਂ ਉੱਥੇ ਗੁਰਦੁਆਰਾ ਸਾਹਿਬ 'ਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਹੈ ਔਰ ਸੋਮਵਾਰ ਫਿਰ ਅਸੀਂ ਦਰਸ਼ਕਾਂ ਦੀ ਕਚਹਿਰੀ ਚ ਆਵਾਂਗੇ। ਪਰ ਕੱਲ ਦਾ ਪ੍ਰੋਗਰਾਮ ਜ਼ਰੂਰ ਸਾਡੇ ਦਰਸ਼ਕ ਦੇਖਣ। ਉਹ ਇੱਕ ਆਦਰਸ਼ ਪ੍ਰੋਗਰਾਮ ਹੈ 2 ਘੰਟੇ 8 ਤੋਂ 10 ਔਰ ਇਸ ਲਈ ਅਸੀਂ ਫਰਾਈਡੇ ਕਿਉਂਕਿ ਬਾਬਾ ਫਰੀਦ ਜੀ ਦੇ ਸ਼ਲੋਕਾਂ ਤੇ ਵਿਚਾਰ ਕਰਦੇ ਤੇ ਅੱਜ 2 ਸ਼ਲੋਕ ਅਸੀਂ ਉਹਨਾਂ ਦੇ 96 ਤੇ 97 ਨੰਬਰ ਚੁਣਿਆ ਅੱਜ ਦੀ ਵਿਚਾਰ ਲਈ। ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਹੁਣ ਜ਼ਾਹਰ ਹੈ ਕਿ ਸਾਡੇ ਕਈ ਬਜ਼ੁਰਗ ਵੀ ਜਦੋਂ ਇਹ ਕਹਿੰਦੇ ਸੀ ਜੀ ਹੁਣ ਕੀ ਹੈ ਜ਼ਿੰਦਗੀ ਦਾ ਭਰੋਸਾ, ਅਸੀਂ ਤਾਂ ਨਦੀ ਕਿਨਾਰੇ ਰੁਖੜਾ ਹੁਣ ਦਰਿਆ ਦੇ ਕੰਢੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਵੱਧਦਾ ਘਟਦਾ ਰਹਿੰਦਾ ਤੇ ਰੁਖੜਾ ਵੀ ਕਮਜ਼ੋਰ ਰੁੱਖ, ਛੋਟਾ ਰੁੱਖ ਵੀ ਜੋ ਹੀ ਦਰਿਆ ਆਏਗਾ ਉਹਨੂੰ ਰੋੜ ਕੇ ਲੈ ਜਾਏਗਾ। ਇਹਦਾ ਮਤਲਬ ਹੁੰਦਾ ਜੀ ਅਸੀਂ ਨਦੀ ਕਿਨਾਰੇ ਰੁਖੜੇ ਵੀ ਪਤਾ ਨਹੀਂ ਕਦੋਂ ਸੱਦਾ ਆ ਜਾਏ ਕਿਉਂਕਿ ਪਾਣੀ ਦੇ ਵਧਾ ਘਟਾ ਦਾ ਤੇ ਪਤਾ ਨਹੀਂ ਹੁੰਦਾ। ਹੁਣ ਬਾਬਾ ਫਰੀਦ ਆਪਣੇ ਆਪ ਨੂੰ ਸਮਝਾ ਰਹੇ ਨੇ ਕਿ ਜਿਹੜਾ ਨਦੀ ਦੇ ਕੰਢੇ ਰੁੱਖ ਹੈ ਕਿਚਕ ਬੰਨੇ ਧੀਰ, ਕਿੰਨੀ ਕੁ ਦੇਰ ਉਹ ਸਬਰ ਕਰੇਗਾ, ਇੱਕ ਦਿਨ ਉਹਨੇ ਰੋੜ ਕੇ ਪਾਣੀ ਨੇ ਲੈ ਜਾਣਾ, ਪਤਾ ਨਹੀਂ ਕਦੋਂ ਉਹਦੀ ਵਾਰੀ ਆ ਜਾਣੀ ਹੈ। ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ,
ਹੁਣ ਇਹ ਦੱਸਣ ਲਈ ਕਿ ਮੌਤ ਅਟਲ ਔਰ ਕਿਸੇ ਵੇਲੇ ਵੀ ਆ ਸਕਦੀ ਹੈ, ਦੋ ਅਲੰਕਾਰ ਬਾਬਾ ਫਰੀਦ ਜੀ ਨੇ ਇਸਤੇਮਾਲ ਕੀਤੇ। ਇੱਕ ਨਦੀ ਕਿਨਾਰੇ ਰੁਖੜੇ ਦਾ, ਤੇ ਇੱਕ ਜਦੋਂ ਅਸੀਂ ਭਾਂਡੇ ਦੇ ਵਿੱਚ ਪਾਣੀ ਰੱਖਦੇ ਹਾਂ ਔਰ ਉਹ ਕਿੰਨੀ ਕੁ ਦੇਰ, ਇੱਕ ਦੇਰ ਹੁੰਦੀ ਹੈ ਕਿ ਵੀ ਉਹਦੇ ਚੋਂ ਬੂੰਦ ਬੂੰਦ ਸਿਮਣੀ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜਾ ਫੁੱਟ ਜਾਂਦਾ ਹੈ ਔਰ ਖਾਲੀ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਜਿਹੜੀ ਸਵਾਸਾਂ ਦੀ ਪੂੰਜੀ ਸਾਡੇ ਸਰੀਰ ਰੂਪੀ ਘੜੇ 'ਚ ਹੈ, ਉਹ ਸਾਹ ਕਰਕੇ ਜਾ ਰਹੀ ਹੈ ਔਰ ਕਿੰਨੀ ਕੁ ਦੇਰ, ਕਿਚਕ ਬੰਨਾ ਧੀਰ, ਕਦੋਂ ਤੱਕ ਇਹ ਜ਼ਿੰਦਗੀ ਨੂੰ ਅਸੀਂ ਕਾਇਮ ਰੱਖ ਸਕਾਂਗੇ। ਔਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਅੱਗੇ ਤੋਰਦਾ, ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾ ਸੇ ਨਿਮਾਣੀਆਂ, ਬੈਸਨ ਰੂਹਾਂ ਮਲ, ਆਖੀ ਸ਼ੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਹੁਣ ਮਹਿਲ ਪੱਕੇ ਘਰ ਨੂੰ ਕਹਿੰਦੇ ਨੇ, ਅਸੀਂ ਤਾਂ ਜਦੋਂ ਮਹਿਲ ਮਾੜੀਆਂ ਕਹਿੰਦੇ ਹਾਂ, ਹੁਣ ਅਸੀਂ ਇਮੈਜਿਨ ਕਰਦੇ ਹਾਂ ਅੱਜ ਸਾਰੇ ਪਾਸੇ ਪੱਕੇ ਹੀ ਘਰ ਹੁੰਦੇ ਨੇ, ਲੇਕਿਨ ਇੱਕ ਜ਼ਮਾਨਾ ਸੀ ਕਿ ਮੈਜੋਰਿਟੀ ਕੀ ਆਲਮੋਸਟ 100% ਲੋਕ ਪਿੰਡਾਂ ਦੇ ਵਿੱਚ ਕੱਚੇ ਘਰ ਸੀ, ਤੇ ਕੋਈ ਘਰ ਸੀ ਜਿਹਦਾ ਪੱਕਾ ਘਰ ਸੀ, ਉਹਨੂੰ ਮਹਿਲ ਕਹਿੰਦੇ ਸੀ। ਮਹਿਲ ਮਾੜੀਆਂ, ਚੁਬਾਰਾ ਹੋ ਜਾਏ ਤੇ ਮਹਿਲ ਮਾੜੀਆਂ। ਬਾਬਾ ਫਰੀਦ ਕਹਿੰਦੇ ਨੇ ਕਿ ਇਹ ਜਿਹੜੇ ਪੱਕੇ ਘਰਾਂ 'ਚ, ਮਹਿਲ ਮਾੜੀਆਂ 'ਚ ਰਹਿ ਕੇ ਹੰਕਾਰ 'ਚ ਜਿਉਣ ਵਾਲੇ ਨੇ, ਇਹਨਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਇੱਕ ਦਿਨ ਉਹਨਾਂ ਚਲੇ ਜਾਣਾ, ਨਿਸਖਣ ਰਹਿ ਗਏ, ਕਿ ਉਹ ਮਹਿਲਾਂ ਨੇ ਖਾਲੀ ਹੋ ਜਾਣਾ। ਕਿਉਂ? ਵਾਸਾ ਆਇਆ ਤਲ, ਜਦੋਂ ਮੌਤ ਦਾ ਸੱਦਾ ਆਇਆ, ਫਿਰ ਉੱਚੇ ਮਹਿਲ 'ਚ ਵਸੇਵਾ ਨਹੀਂ ਹੋਣਾ। ਤਲ ਹੈ ਜ਼ਮੀਨ ਦੇ ਥੱਲੇ, ਕਬਰ, ਕਿਉਂਕਿ ਜਦੋਂ ਬੰਦੇ ਨੂੰ ਦਫਨਾਇਆ ਜਾਂਦਾ ਹੈ ਸੋ ਜ਼ਮੀਨ ਪੁੱਟੀ ਜਾਂਦੀ ਹੈ, ਤਲ ਧਰਤੀ ਤੋਂ ਥੱਲੇ, ਧਰਤੀ ਦੇ ਹੇਠ ਕਬਰਾਂ 'ਚ ਵਾਸਾ ਕਰਨਾ ਪੈਣਾ, ਇਹ ਮਹਿਲਾਂ 'ਚ ਵਾਸਾ ਨਹੀਂ ਹੋਣਾ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾ ਸੇ ਨਿਮਾਣੀਆਂ। ਗੋਰ ਕਹਿੰਦੇ ਨੇ ਕਬਰ ਨੂੰ, ਕਿ ਇੱਕ ਪਾਸੇ ਅਸੀਂ ਕਬਰਾਂ ਨੂੰ ਨਿਮਾਣਾ ਹਕਾਰਤ ਨਾਲ ਦੇਖਦੇ ਹਾਂ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਅਲਟੀਮੇਟਲੀ ਜਿਹੜਾ ਹੈ, ਜਿਵੇਂ ਕਬੀਰ ਬੀਚਕ ਦਾ ਇੱਕ ਸ਼ਲੋਕ ਹੈ ਕਿ ਮਾਟੀ ਕਹੇ ਕੁਮਾਰ ਸੇ, ਤੂੰ ਕਿਆ ਰੋਂਦੇ ਮੋਹੇ, ਇੱਕ ਦਿਨ ਐਸਾ ਹੋਏਗਾ ਮੈਂ ਰੋਂ ਦੂੰਗੀ ਤੋਹੇ। ਕੁਮਾਰ ਕਰ ਰਿਹਾ, ਮਿੱਟੀ ਕਹਿੰਦੇ ਤੂੰ ਹੁਣ ਮੈਨੂੰ ਰੋਂਦ ਰਿਹਾ ਨਾ, ਇੱਕ ਦਿਨ ਜਿਹੜਾ ਹੈ ਮੈਂ ਤੈਨੂੰ ਰੋਂਦਣਾ ਵੀ ਤੂੰ ਜਿਹੜੀ ਹੈ ਉਹ ਮੇਰੇ ਤੇ ਆਂਗੇ, ਜੀਵਦੇ ਆ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਹੁਣ ਇਹਦੇ 'ਚ ਫਰੀਦ ਸਾਹਿਬ ਯਾਦ ਕਰਵਾਉਂਦੇ ਨੇ, ਗੋਰਾ ਸੇ ਨਿਮਾਣੀਆਂ, ਕਿ ਉਹ ਕਬਰਾਂ ਜਿਨ੍ਹਾਂ ਨੂੰ ਮਨੁੱਖ ਨਫ਼ਰਤ ਕਰਦਾ ਹੈ, ਜਿਹੜੀਆਂ ਮਾਣ ਰਹਿਤ ਨੇ, ਬੈਸਣ ਰੂਹਾਂ ਮਲ, ਕਈ ਵਾਰੀ ਫਿਰ ਅਲਟੀਮੇਟਲੀ ਰੂਹਾਂ ਨੇ ਪੱਕੇ ਤੌਰ ਤੇ ਉਹਨਾਂ ਕਬਰਾਂ 'ਚ ਜਾ ਕੇ ਬਹਿਣਾ, ਉਹ ਨਿਮਾਣੀਆਂ ਨਹੀਂ ਨੇ, ਤੇਰਾ ਅਸਲੀ ਵਾਸਾ ਤਲ ਦੇ ਹੇਠ ਹੈ। ਔਰ ਇਹ ਕਹਿ ਕੇ ਦੋਨੋਂ ਹੀ ਉਦਾਹਰਨਾਂ ਦੇ ਕੇ ਫਿਰ ਬਾਬਾ ਫਰੀਦ ਕਹਿੰਦੇ ਨੇ, ਆਖੀ ਸ਼ੇਖਾ ਬੰਦਗੀ, ਇਹ ਸ਼ੇਖ ਕਬਰਾਂ 'ਚ ਤੇਰਾ ਵਾਸਾ ਹੈ, ਪਾਣੀ ਦੇ ਨੀਰ ਵਾਂਗੂ ਘੜੇ ਦੇ ਵਿੱਚੋਂ ਤੇਰੇ ਸਾਹ ਜਾ ਰਹੇ ਨੇ, ਨਦੀ ਕਿਨਾਰੇ ਤੂੰ ਰੁਖੜੇ ਤੇ ਕਦੋਂ ਬੰਦਗੀ ਕਰੇਗਾ। ਸ਼ੇਖਾ ਆਖੀ ਸ਼ੇਖਾ ਬੰਦਗੀ, ਹੇ ਸ਼ੇਖ ਰੱਬ ਦੀ ਬੰਦਗੀ ਕਰ, ਚੱਲਣ ਅੱਜ ਕੇ ਕੱਲ। ਪਤਾ ਨਹੀਂ ਕਦੋਂ ਆਵਾਜ਼ ਆ ਜਾਣੀ ਹੈ, ਹੁਣ ਆ ਜਾਏ ਕਿ ਕੱਲ ਨੂੰ ਆ ਜਾਏ। ਔਰ ਇਹ ਬਾਬਾ ਫਰੀਦ ਜਿਹੜੇ ਰੱਬ ਨਾਲ ਰਲੇ ਹੋਏ ਨੇ, ਇੱਕਮਿਕ ਨੇ, ਰੱਬ ਦਾ ਰੂਪ ਨੇ, ਉਹ ਸਾਨੂੰ ਸਮਝਾ ਰਹੇ ਨੇ ਕਿ ਭਾਈ ਆਹ ਅਲਟੀਮੇਟਲੀ ਤੁਹਾਡੀ ਆਵਾਜ਼ ਪੈ ਜਾਣੀ ਹੈ ਕਿਸੇ ਵੇਲੇ ਵੀ, ਤੇ ਇਸ ਲਈ ਆਖੀ ਸ਼ੇਖਾਂ ਬੰਦਗੀ, ਕਿ ਵੀ ਬੰਦਗੀ 'ਚ ਜੁੜੋ, ਰੱਬ ਨੂੰ ਯਾਦ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਂਦੇ ਹਾਂ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਵੀ, ਔਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV ਏਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।